ਕੰਗਣਾ ਰਣੌਤ ਨੇ ਜਿਸ ਲੈਵਲ ਦੀ ਉਹ ਚਪੇੜ ਖਾਣ ਤੋਂ ਬਾਅਦ ਨਫ਼ਰਤ ਫੈਲਾਈ, ਉਹਨੇ ਸਿੱਖਾਂ ਬਾਰੇ, ਸਾਰੇ ਸਿੱਖ ਕੌਮ ਨੂੰ ਅਗੇਨ ਦਹਿਸ਼ਤਗਰਦ ਦੇ ਖਾਤੇ 'ਚ ਪਾਇਆ, ਪੰਜਾਬ ਬਾਰੇ ਉਸਨੇ ਬੁਰਾ ਭਲਾ ਕਿਹਾ। ਉਹਦਾ ਨਤੀਜਾ ਸੀ ਕਿ ਜਿਹੜੇ ਕੁਛ ਸਿੱਖ ਯਾਤਰੂ ਜਿਵੇਂ ਸ਼ਿਮਲਾ ਦੇ ਇੱਕ ਮੁਕਾਮ ਦੇ ਉੱਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ, ਜਿਹੜੇ ਮੋਟਰਸਾਈਕਲਾਂ 'ਤੇ ਨੌਜਵਾਨ ਗਏ ਨੇ, ਨਿਸ਼ਾਨ ਸਾਹਿਬ ਲੱਗੇ ਨੇ, ਕਿਉਂਕਿ ਕੀਰਤਪੁਰ ਸਾਹਿਬ ਤੋਂ ਹਿਮਾਚਲ ਔਰ ਪੌਂਟਾ ਸਾਹਿਬ ਤੱਕ ਜਾਣਾ ਜਾਂ ਉੱਥੋਂ ਦੀ ਮਨੀਕਰਨ ਔਰ ਵਾਪਸ ਆਉਣਾ, ਉਹ ਨਿਸ਼ਾਨ ਸਾਹਿਬ ਲਵਾਏ ਗਏ ਔਰ ਬੇਇੱਜ਼ਤੀ ਕੀਤੀ ਗਈ। ਉਹਨਾਂ ਨੇ ਕਿਹਾ ਹੋਣਾ ਕੰਗਣਾ ਨੂੰ ਵੀ ਤੈਨੂੰ MP ਬਣਾ ਕੇ ਵੀ ਤੂੰ ਤਾਂ ਭੁੱਖੇ ਮਾਰਤਾ ਸਾਨੂੰ, ਉਹਨਾਂ ਦੇ ਹੋਟਲ ਖਾਲੀ ਪਏ ਨੇ। ਉਦੋਂ ਵੀ ਜਦੋਂ ਇਹਨਾਂ ਦਾ ਵਰਤਾਰਾ ਚੱਲ ਰਿਹਾ ਸੀ ਸੋਸ਼ਲ ਮੀਡੀਆ ਤੇ ਸੀ ਵੀ ਇਹਨਾਂ ਦਾ ਬਾਈਕਾਟ ਕਰੋ, ਬਈ ਇਹ ਜਦੋਂ ਨਾ ਜਾਣਗੇ ਹੋਰ ਕਿਹੜੇ ਟੂਰਿਸਟ ਉੱਥੇ ਉਹਨਾਂ ਨੂੰ ਆਉਂਦੇ ਨੇ ਜਾਂ ਦੂਜੇ ਨੇ, ਮੈਕਸਿਮਮ ਪੰਜਾਬ ਦੇ ਹੁੰਦੇ ਨੇ। ਕੰਗਣਾ ਰਣੌਤ ਨੂੰ ਇਸ ਲਈ ਮੈਸੇਜ ਦੇਣਾ ਪਿਆ ਕਿ ਉਹਨਾਂ ਦੀ ਟੂਰਿਸਟ ਇੰਡਸਟਰੀ ਉੱਜੜ ਗਈ। ਇਸ ਵਾਰ ਇਹ ਸਾਰੇ ਮਹੀਨਿਆਂ ਦੇ ਵਿੱਚ ਮਈ ਜੂਨ ਦੇ ਮਹੀਨੇ 'ਚ 3 ਗੁਣਾ ਜ਼ਿਆਦਾ ਜਿਹੜਾ ਪੰਜਾਬੀ ਉਹ ਕਸ਼ਮੀਰ ਵੱਲ ਮੁੜ ਗਏ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਇਸ ਵਾਰ ਪੰਜਾਬ ਦੇ ਯਾਤਰੂਆਂ ਨੇ ਗਰਮੀਆਂ ਕੱਟਣ ਲਈ ਹਿਮਾਚਲ ਪ੍ਰਦੇਸ਼ ਦੀ ਥਾਂ ਕਸ਼ਮੀਰ ਦਾ ਰੁਖ ਕੀਤਾ ਹੈ ਔਰ ਹਿਮਾਚਲ ਦੇ ਹੋਟਲ ਮਾਲਕ ਅਤੇ ਹੋਰ ਅਦਾਰੇ ਜਿਹੜੇ ਨੇ ਉਹ ਚੀਕਾਂ ਮਾਰ ਰਹੇ ਨੇ ਕਿ ਸਾਡਾ ਸਭ ਕੁਝ ਉਜੜ ਗਿਆ ਔਰ ਕਸ਼ਮੀਰ ਵੱਲ ਰੁਖ ਕਰਨ ਦਾ ਮੁੱਖ ਕਾਰਨ ਕੰਗਣਾ ਰਣੌਤ ਵੱਲੋਂ ਸਿੱਖਾਂ ਦੇ ਖਿਲਾਫ ਫੈਲਾਈ ਨਫ਼ਰਤ ਅਤੇ ਹਿਮਾਚਲ ਵਿੱਚ ਸਿੱਖਾਂ ਨੂੰ ਹਮਲਿਆਂ ਦਾ ਸ਼ਿਕਾਰ ਬਣਾਉਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਬੀਬੀ ਕੁਲਵਿੰਦਰ ਕੌਰ ਦਾ ਥੱਪੜ, ਉਸ ਨੂੰ ਇੰਟਰਨੈਸ਼ਨਲ ਮਾਨਤਾ ਮਿਲੀ ਔਰ ਥੱਪੜ ਦਿਵਸ ਵਜੋਂ ਜਿਹੜਾ ਘੱਲੂਘਾਰਾ 6 ਜੂਨ ਦੇ ਨਾਲ ਉਸ ਦਿਨ ਦਾ ਵੀ ਮਿਲਾਪ ਹੋਇਆ। ਫਿਰ ਅਸੀਂ ਦੇਖਿਆ ਕਿ ਵੀ ਖਬਰਾਂ, ਉਹਨਾਂ ਦੇ ਬ੍ਰਦਰ ਦੇ ਬਿਆਨ ਆਏ ਕਿ ਭਾਈ ਠੀਕ ਨੇ, ਮਿਲੇ ਆ ਭੈਣ ਨੂੰ ਦੂਜੇ, ਫਿਰ ਬਿਲਕੁਲ ਗੱਲ ਗਾਇਬ ਹੋ ਗਈ ਕਿ ਵੀ ਉਹਨੂੰ ਬੀਬੀ ਨੂੰ ਸਸਪੈਂਡ ਕਰ ਦਿੱਤਾ ਸੀ ਕੁਲਵਿੰਦਰ ਕੌਰ ਨੂੰ। ਅੱਗੋਂ ਕੀ ਬਣਿਆ ਕੀ ਨਹੀਂ ਬਣਿਆ ਔਰ ਇਸ ਸਾਰੇ ਪੀਰੀਅਡ 'ਚ ਬਿਲਕੁਲ ਮੀਡੀਆ 'ਚੋਂ ਵੀ ਗਾਇਬ ਔਰ ਕੋਈ ਵੀ ਸੋਸ਼ਲ ਮੀਡੀਆ 'ਤੇ ਵੀ ਟਿੱਪਣੀ ਨਹੀਂ ਸੀ। ਅੱਜ ਇਹ ਖਬਰ ਸੀ ਕਿ ਵੀ ਬੀਬੀ ਕੁਲਵਿੰਦਰ ਕੌਰ ਨੂੰ ਔਰ ਉਹਨਾਂ ਦੇ ਹਸਬੈਂਡ ਨੂੰ ਟ੍ਰਾਂਸਫਰ ਕਰਕੇ ਚੰਡੀਗੜ੍ਹ ਤੋਂ ਬੰਗਲਾਰੂ ਜਿਹੜਾ ਕਰਨਾਟਕਾ ਦੇ ਵਿੱਚ ਭੇਜ ਦਿੱਤਾ ਗਿਆ। ਸੋ ਉਹਦੇ ਤੋਂ ਮੈਨੂੰ ਪਹਿਲਾਂ ਤਾਂ ਇਹ ਖਬਰ ਸੁਣ ਕੇ ਮੈਨੂੰ ਖੁਸ਼ੀ ਹੋਈ ਕਿ ਵੀ ਇਹ ਜੇ ਬੰਗਲਾਰੂ ਵੀ ਭੇਜਿਆ ਇਹਦਾ ਮਤਲਬ ਇਹ ਹੈ ਕਿ ਬੀਬੀ ਦਾ ਜਿਹੜਾ ਉਹਨਾਂ ਨੇ ਇਮੀਡੀਏਟ ਸਸਪੈਂਡ ਕੀਤਾ ਸੀ ਉਹਦੀ ਸਸਪੈਂਸ਼ਨ ਕੈਂਸਲ ਕਰ ਦਿੱਤੀ ਹੈ, ਤਾਂ ਮਤਲਬ ਉਹਨੂੰ ਨੌਕਰੀ ਤੇ ਬਹਾਲ ਕਰ ਦਿੱਤਾ। ਪਰ ਜਦੋਂ ਮੈਂ ਖਬਰ ਡੀਟੇਲ ਦੇ ਵਿੱਚ ਦੇਖੀ ਤੇ ਫਿਰ ਸਾਹਮਣੇ ਆਇਆ ਕਿ ਭਾਈ ਅਜੇ ਜਿਹੜੀ ਇਨਵੈਸਟੀਗੇਟਿਵ ਟੀਮ ਹੈ ਜਿਹਨੂੰ SP ਮੋਹਾਲੀ ਲੀਡ ਕਰ ਰਿਹਾ ਹੈ, ਉਹ ਇਹਨੂੰ ਅਜੇ ਵੀ ਪ੍ਰੋਬ ਚੱਲ ਰਹੀ ਹੈ ਔਰ ਉਹਨਾਂ ਦੀ ਸਸਪੈਂਸ਼ਨ ਅਜੇ ਹੈਗੀ ਹੈ। ਹੁਣ ਸਸਪੈਂਡ ਹੁੰਦਿਆਂ ਵੀ ਜਦੋਂ ਉਹ ਜੁਆਇਨ ਹੀ ਨਹੀਂ ਕਰ ਰਹੇ ਨੌਕਰੀ, ਤੇ ਬੰਗਲਾਰੂ ਉਹਨਾਂ ਨੂੰ ਔਰ ਉਹਨਾਂ ਦੇ ਹਸਬੈਂਡ ਨੂੰ ਭੇਜਣਾ, ਇਹ ਕਿੱਥੋਂ ਦਾ ਜਸਟਿਸ ਹੈ ਜਾਂ ਕੀ ਸਿਸਟਮ ਚੱਲ ਰਿਹਾ ਹੈ? ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕੋਈ ਹੋਰ ਇਸ ਬਾਰੇ ਡੀਟੇਲ ਸਾਹਮਣੇ ਆਏ, ਪਰ ਇਹ ਇਹਦੇ 'ਚ ਆਇਆ ਕਿ ਭਾਈ ਅਜੇ ਤੱਕ ਵੀ ਉਹਨਾਂ ਦੀ ਸਸਪੈਂਸ਼ਨ ਹੈ ਔਰ ਇਹਦੇ ਬਾਵਜੂਦ ਹਸਬੈਂਡ ਵਾਈਫ ਦੋਨਾਂ ਨੂੰ ਟ੍ਰਾਂਸਫਰ ਕੀਤਾ ਗਿਆ। ਪਰ ਇਹ ਇੱਕ ਖਬਰ ਨੂੰ ਮੈਂ ਇਵੇਂ ਨਾ ਲੈਂਦਾ ਜੇ ਨਾਲ ਦੀ ਨਾਲ ਬੀਤੇ ਕੱਲ੍ਹ ਇੱਕ ਖਬਰ ਸੀ ਕਿ ਕਸ਼ਮੀਰ ਸੀਜ਼ ਏ ਸਰਜ ਇਨ ਟੂਰਿਸਟ ਫਰੋਮ ਪੰਜਾਬ ਦਿਸ ਸਮਰ। ਹੁਣ ਕੰਗਣਾ ਰਣੌਤ ਦੇ ਪਈ ਚਪੇੜ ਦੇ ਬਹੁਤ ਇਫੈਕਟ ਹੋਏ, ਕਿਉਂਕਿ ਇਸ ਖਬਰ ਤੋਂ ਹਫ਼ਤਾ ਕੁ ਪਹਿਲਾਂ ਇੱਕ ਮੈਸੇਜ ਕੰਗਣਾ ਰਣੌਤ ਦੀ ਆਵਾਜ਼ 'ਚ ਸੀ ਕਿ ਜੀ ਹਿਮਾਚਲ ਬਹੁਤ ਪਿਆਰਾ ਸੂਬਾ ਹੈ, ਲੋਕ ਬੜੇ ਹਮਦਰਦ ਨੇ, ਲੋਕ ਬੜੇ ਵੈਲਕਮਿੰਗ ਨੇ, ਤੁਸੀਂ ਹਿਮਾਚਲ 'ਚ ਆਓ ਤੇ ਹਿਮਾਚਲੀ ਤੁਹਾਨੂੰ ਵੈਲਕਮ ਕਰਦੇ ਨੇ। ਤੇ ਮੈਨੂੰ ਇਹ ਸਮਝ ਨਹੀਂ ਆਈ ਕਿ ਵੀ ਇਹ ਕੰਗਣਾ ਰਣੌਤ ਦੀ ਆਵਾਜ਼ ਦੇ ਵਿੱਚ ਇਹ ਮੈਸੇਜ ਰਿਲੇ ਕਰਨਾ ਜਾਂ ਉਸ ਦਾ ਮੈਸੇਜ ਦਾ ਮਤਲਬ ਕੀ ਹੈ। ਜਦੋਂ ਮੈਂ ਇਹ ਖਬਰ ਦੇਖੀ ਤਾਂ ਮੈਨੂੰ ਸਮਝ ਆਈ ਵੀ ਉਹ ਅਸਲੀ ਗੱਲ ਤਾਂ ਇਹ ਹੁਣ ਚੀਕਾਂ ਪੈ ਰਹੀਆਂ ਹਿਮਾਚਲੀਆਂ ਦੀਆਂ ਕਿ ਇਸ ਵਾਰ ਇਹ ਸਾਰੇ ਮਹੀਨਿਆਂ ਦੇ ਵਿੱਚ ਮਈ ਜੂਨ ਦੇ ਮਹੀਨੇ 'ਚ 3 ਗੁਣਾ ਜ਼ਿਆਦਾ ਜਿਹੜਾ ਪੰਜਾਬੀ ਉਹ ਕਸ਼ਮੀਰ ਵੱਲ ਮੁੜ ਗਏ, ਕਿਉਂਕਿ ਕੰਗਣਾ ਰਣੌਤ ਨੇ ਜਿਸ ਲੈਵਲ ਦੀ ਉਹ ਚਪੇੜ ਖਾਣ ਤੋਂ ਬਾਅਦ ਨਫ਼ਰਤ ਫੈਲਾਈ, ਉਹਨੇ ਸਿੱਖਾਂ ਬਾਰੇ, ਸਾਰੇ ਸਿੱਖ ਕੌਮ ਨੂੰ ਅਗੇਨ ਦਹਿਸ਼ਤਗਰਦ ਦੇ ਖਾਤੇ 'ਚ ਪਾਇਆ, ਪੰਜਾਬ ਬਾਰੇ ਉਸਨੇ ਬੁਰਾ ਭਲਾ ਕਿਹਾ।
ਉਹਦਾ ਨਤੀਜਾ ਸੀ ਕਿ ਜਿਹੜੇ ਕੁਝ ਸਿੱਖ ਯਾਤਰੂ ਜਿਵੇਂ ਸ਼ਿਮਲਾ ਦੇ ਇੱਕ ਮੁਕਾਮ ਦੇ ਉੱਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ, ਬਾਹਰਲੀ ਇੱਕ ਅੱਧੀ ਥਾਂ ਤੋਂ ਹੋਰ ਹੋਇਆ। ਇਸ ਤੋਂ ਪਹਿਲਾਂ ਵੀ 2 ਘਟਨਾਵਾਂ ਐਸੀਆਂ ਹੋਈਆਂ ਸੀ ਕਿ ਜਿਨ੍ਹਾਂ ਨੇ ਜਿਹੜੇ ਮੋਟਰਸਾਈਕਲਾਂ ਤੇ ਨੌਜਵਾਨ ਗਏ ਨੇ, ਨਿਸ਼ਾਨ ਸਾਹਿਬ ਲੱਗੇ ਨੇ, ਕਿਉਂਕਿ ਕੀਰਤਪੁਰ ਸਾਹਿਬ ਤੋਂ ਹਿਮਾਚਲ ਔਰ ਪੌਂਟਾ ਸਾਹਿਬ ਤੱਕ ਜਾਣਾ ਜਾਂ ਉੱਥੋਂ ਦੀ ਮਨੀਕਰਨ ਔਰ ਵਾਪਸ ਆਣਾ, ਉਹ ਨਿਸ਼ਾਨ ਸਾਹਿਬ ਲਵਾਏ ਗਏ ਔਰ ਬੇਇੱਜ਼ਤੀ ਕੀਤੀ ਗਈ। ਹੁਣ ਉਸ ਦਾ ਨਤੀਜਾ ਸੀ, ਔਰ ਪੰਜਾਬ 'ਚ ਵੀ ਕਈਆਂ ਨੇ ਕਾਲ ਦਿੱਤੀ ਵੀ ਇਹ ਭੁੱਖੇ ਮਰਨਗੇ। ਹਿਮਾਚਲੀਆਂ ਦਾ ਤਾਂ ਅੰਦਾਣਾ ਹੀ ਪੰਜਾਬ ਦੇ ਨਾਲ ਜੁੜਿਆ ਹੋਇਆ ਵੀ ਮਤ ਜਾਓ ਹਿਮਾਚਲ। ਹਾਲਾਂਕਿ ਮੈਨੂੰ ਲੱਗਾ ਕਿ ਵੀ ਇਹ ਐਵੇਂ ਉਹ ਸ਼ਾਊਟਿੰਗ ਹੁੰਦੀ ਆ, ਉਹਨੇ ਇੱਧਰ ਸ਼ਾਊਟ ਕੀਤਾ, ਉਹਨੇ ਉੱਧਰ ਸ਼ਾਊਟ ਕੀਤਾ। ਪਰ ਕੰਗਣਾ ਰਣੌਤ ਨੂੰ ਇਸ ਲਈ ਮੈਸੇਜ ਦੇਣਾ ਪਿਆ ਕਿ ਉਹਨਾਂ ਦੀ ਟੂਰਿਸਟ ਇੰਡਸਟਰੀ ਉੱਜੜ ਗਈ। ਇਹਨੂੰ ਵੀ ਸ਼ਾਇਦ ਕੋਈ ਨਾ ਮੰਨਦਾ। ਹੁਣ ਇਹ ਖਬਰ ਜਿਹੜੀ ਕਿ ਇਹਨਾਂ ਦੀ ਮੁੱਖ ਖਬਰ ਹੈ ਕਿ ਭਾਈ ਕਸ਼ਮੀਰ ਦੇ ਵਿੱਚ ਉਹਨਾਂ ਨੇ ਕਿਹਾ, ਸ਼ੁਰੂ ਇੱਥੋਂ ਕੀਤਾ ਹੈ, ਪਾਪਾ ਕਸ਼ਮੀਰ ਨਹੀਂ ਹੈ, ਜੰਨਤ ਹੈ ਜੰਨਤ। ਫਾਦਰ, this is not Kashmir, this is a heaven, I love Kashmir, says the young kid in chaste Punjabi to her father as they take a shikara ride on the Dal Lake. The short video that highlighted Kashmir as an apt tourist destination to escape the scorching heat of North India went viral on social media. ਇਹ ਸ਼ਿਕਾਰਾ ਜਿਹੜਾ ਕਿ ਡਲ ਲੇਕ ਦੇ ਵਿੱਚ ਉਹ ਘੁੰਮਦਾ ਹੈ, ਜਿਹਦੇ ਵਿੱਚ ਸਾਰਾ ਵੀ ਬੱਚੀ ਕਹਿ ਰਹੀ ਹੈ, ਔਰ ਇਸ ਕਿ ਔਰ ਇਹ ਉਹਨਾਂ ਨੇ ਟੂਰਿਜ਼ਮ ਵਾਲਿਆਂ ਨੇ ਵੀ ਆਪਣਾ ਇਹਨੂੰ ਸੈਲਿੰਗ ਵੀਡੀਓ ਬਣਾਇਆ ਹੋਏਗਾ। ਫਿਰ ਉਹਨਾਂ ਨੇ ਕਿਹਾ, ਪੀਹੂ ਦਾ ਲਿਟਲ ਗਰਲ ਇਜ਼ ਫਰੋਮ ਪੰਜਾਬ, ਅਨਲਾਈਕ ਦਾ ਪਾਸਟ the Punjabi tourists are travelling to Kashmir in droves as heat soars in the plains this summer season. ਉਹਨੇ ਕਿਹਾ ਬਿਲਕੁਲ ਅੱਡ ਪਿਛਲੇ ਸਾਲਾਂ ਨਾਲੋਂ ਇਹ ਹੁੰਦਾ ਵਹੀਰਾਂ ਕੱਤ ਕੇ ਜਾਣਾ ਕਿ ਇਸ ਵਾਰ ਪੰਜਾਬ ਦਾ ਟੂਰਿਸਟ ਜਿਹੜਾ ਹੈ ਉਹਨੇ ਹਿਮਾਚਲ ਨੂੰ ਕਿਹਾ ਹੈਲ ਵਿਦ ਯੂ, ਉਹ ਕਸ਼ਮੀਰ ਵੱਲ ਮੁੜ ਪਏ। ਔਰ ਉਸ ਦਿਸ ਈਅਰ, ਔਰ ਇਹ ਉਹਨਾਂ ਦਾ ਹੁਣ ਟਰੈਵਲ ਏਜੰਟ ਕਹਿ ਰਿਹਾ, ਪ੍ਰੈਜ਼ੀਡੈਂਟ ਆਫ ਦਾ ਟਰੈਵਲ ਏਜੰਟ ਐਸੋਸੀਏਸ਼ਨ ਕਸ਼ਮੀਰ ਦਾ ਰਾਫ ਟਰੈਂਬੂ, ਦਿਸ ਈਅਰ the number of tourists from Punjab has been unexpectedly high, particularly in the months of May and June. ਕਿ ਭਾਈ ਉਹਨਾਂ ਨੇ ਜਿਹੜਾ ਉਹ ਕੰਮ ਆਪਣਾ ਪੂਰਾ ਜ਼ੋਰ ਦੇ ਨਾਲ ਕਰ ਦਿੱਤਾ ਔਰ ਹੁਣ ਜਿਹੜਾ ਉਹਨਾਂ ਨੂੰ ਉਹ ਤਾਂ ਹੀ ਉਹਨਾਂ ਨੂੰ ਕਿਹਾ, ਉਹਨਾਂ ਨੇ ਕਿਹਾ ਹੋਣਾ ਕੰਗਣਾ ਨੂੰ ਵੀ ਤੈਨੂੰ ਐਮਪੀ ਬਣਾ ਕੇ ਵੀ ਤੂੰ ਤਾਂ ਭੁੱਖੇ ਮਾਰਤਾ ਸਾਨੂੰ। ਉਹਨਾਂ ਦੇ ਹੋਟਲ ਖਾਲੀ ਪਏ ਨੇ। ਉਦੋਂ ਵੀ ਜਦੋਂ ਇਹ ਇਹਨਾਂ ਦਾ ਵਰਤਾਰਾ ਚੱਲ ਰਿਹਾ ਸੀ ਸੋਸ਼ਲ ਮੀਡੀਆ ਤੇ ਸੀ ਵੀ ਇਹਨਾਂ ਦਾ ਬਾਈਕਾਟ ਕਰੋ, ਬਈ ਇਹ ਜਦੋਂ ਨਾ ਜਾਣਗੇ ਹੋਰ ਕਿਹੜੇ ਟੂਰਿਸਟ ਉੱਥੇ ਉਹਨਾਂ ਨੂੰ ਆਉਂਦੇ ਨੇ ਜਾਂ ਦੂਜੇ ਨੇ, ਮੈਕਸਿਮਮ ਪੰਜਾਬ ਦੇ ਹੁੰਦੇ ਨੇ। ਔਰ ਇਸ ਸਾਰੇ ਦੇ ਉੱਤੇ ਬੜੀ ਜਿਹੜੀ ਹੈ ਫਿਰ ਡੀਟੇਲ ਖਬਰ ਹੈ ਕਿ ਭਾਈ ਹੁਣ ਜਿਹੜਾ ਉਹ ਪੰਜਾਬ ਵਾਲੇ ਜਿਹੜੇ ਨੇ ਉਹ ਕਸ਼ਮੀਰ ਜਾਣ ਲੱਗ ਗਏ। ਮੁਹੰਮਦ ਆਰਿਫ who runs a hotel in Pahalgam said 75% of people who stayed in his hotel last month were from Punjab. 75% ਪੰਜਾਬ ਦੇ ਟੂਰਿਸਟ ਜਿਹੜੇ ਨੇ ਕਸ਼ਮੀਰ 'ਚ ਨੇ। We used to see tourists from Punjab earlier as well, but this kind of influx was not there, he said. Families are coming in huge numbers. ਦੇਖੋ ਸੇਫਟੀ ਸਿਕਿਉਰਿਟੀ ਪਹਿਲਾ ਫੈਕਟਰ ਹੁੰਦਾ ਕਿ ਵੀ ਜੇ ਤੁਸੀਂ ਐਸੇ ਹੀ ਕਿਰਤਕਾਣ ਹੋ। ਹੁਣ ਮੈਨੂੰ ਇਹ ਸਮਝ ਆਈ ਕਿ ਬਈ ਇਹ ਜਿਹੜਾ ਕੰਗਣਾ ਰਣੌਤ ਤੋਂ ਮੈਸੇਜ ਦਵਾਇਆ ਕਿ ਜੀ ਨਹੀਂ ਇਹ ਸਾਡਾ ਬਹੁਤ ਅਸੀਂ ਪਿਆਰ ਕਰਨ ਵਾਲੇ ਲੋਕ ਹੈ, ਦੂਜੇ ਆਓ, ਇਹ ਡੈਮੇਜ ਕੰਟਰੋਲ ਹੈ। ਸੋ ਬੀਬੀ ਕੁਲਵਿੰਦਰ ਕੌਰ ਦੇ ਥੱਪੜ ਨੇ ਸਿਰਫ ਕੰਗਣਾ ਦਾ ਦਿਮਾਗ ਹੀ ਟਿਕਾਣੇ ਨਹੀਂ ਲਾਇਆ, ਜਾਂ ਬੰਬੇ ਇੰਡਸਟਰੀ ਦਾ ਵੀ ਕਿਸੇ ਐਕਟਰ ਨੂੰ ਪੁੱਛਿਆ ਗਿਆ, ਉਹਨੇ ਆਪਣਾ ਨਾਂ ਤਾਂ ਨਹੀਂ ਲਿਆ ਕਿ ਜੀ ਥੱਪੜ ਬਾਰੇ ਤੁਹਾਡਾ ਕੀ ਖਿਆਲ ਹੈ, ਉਹਨੇ ਕਿਹਾ ਬਹੁਤ ਪਹਿਲਾਂ ਪੈਣਾ ਚਾਹੀਦਾ ਸੀ। ਸੋ ਉਹ ਹਰ ਇੱਕ ਨੇ ਆਪਣੇ ਤੌਰ ਦੇ ਉੱਤੇ ਦੇਖਿਆ ਔਰ ਬਹੁਤ ਸਾਰੇ ਸਪੋਰਟਸ ਵੀ ਨਿਕਲੇ। ਪਰ ਇਹ ਹੁੰਦਾ ਕਿ ਵੀ ਜਦੋਂ ਕੋਈ ਐਕਸ਼ਨ ਇਕੱਲਾ ਉਹਦਾ ਇਹੀ ਨਹੀਂ ਕਿ ਵੀ ਉਹਨੇ ਸਿੰਘਣੀ ਵਾਲਾ ਆਪਣਾ ਜਿਹੜਾ ਉਹ ਜਾਓ ਜਲਾਲ ਦਿਖਾਇਆ, ਪਰ ਇਹ ਨਾਲ ਇਹ ਦੱਸਿਆ ਵੀ ਹਿਮਾਚਲੀਆਂ ਨੂੰ ਵੀ ਇਹ ਗੱਲ ਦੀ ਜਿਹੜਾ ਉਹ ਸਮਝ ਆ ਗਈ ਹੋਏਗੀ ਕਿ ਭਾਈ ਅਲਟੀਮੇਟਲੀ ਤੁਹਾਡੀ ਡਿਪੈਂਡੈਂਸ ਸਾਰੀ ਪੰਜਾਬ ਨਾਲ ਹੈ ਔਰ ਇਸ ਤੋਂ ਬਿਨਾਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।